ਆਪਣੇ ਨਾਲ ਇਸ ਟਾਈਮ ਨਿਰਮਲ ਮਾਨ ਜੀ ਜੁੜੇ ਹੋਏ ਨੇ ਊੜਾ ਡੈਟ ਰਿਲੀਫ ਸਰਵਿਸ ਤੋਂ। ਤੇ ਨਿਰਮਲ ਮਾਨ ਜੀ ਆਇਆਂ ਨੂੰ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਰਾਜਕਰਨ, ਥੈਂਕ ਯੂ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਾਰੇ ਵੇਖਣ ਸੁਣਨ ਮੇਰੇ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਜੀ। ਤੇ ਨਿਰਮਲ ਮਾਨ ਜੀ, ਹੁਣ ਡੈਟ ਤੋਂ ਤੁਸੀਂ ਜਿਹੜਾ ਉਹ ਸਹਾਇਤਾ ਜਿਹੜੀ ਉਹ ਦਿਵਾਉਂਦੇ ਆ, ਅਮਰੀਕਾ ਸਿਰ 40 ਟ੍ਰਿਲੀਅਨ ਦਾ ਹੋ ਗਿਆ, ਇਹਨਾਂ ਨੂੰ ਕਦੋਂ ਸਹਾਇਤਾ ਦਿਵਾਉਣੀ ਆ? ਇਹ ਮੌਕਾ ਹੀ ਨਹੀਂ ਦਿੰਦੇ ਸਾਨੂੰ, ਇਹ ਹੁਣ ਇਮੀਗ੍ਰੈਂਟ ਨੂੰ ਮੌਕਾ ਨਹੀਂ ਦਿੰਦੇ, ਵੀ ਲੋਕਲ ਨੂੰ ਕਿਸੇ ਦੇਣਾ। ਹੁਣ ਆਈ ਥਿੰਕ ਬਾਈ ਤੇ ਨਹੀਂ ਚਾਹੁੰਦੇ ਚਲੋ ਡੈਟ ਕਿਸੇ ਦਾ ਜ਼ਿਆਦਾ ਨਾ ਹੋਏ, ਅਫਕੋਰਸ ਇਹ ਪ੍ਰੋਬਲਮ ਹੈਗੀ। ਔਰ ਜੇ ਆਪਾਂ ਗੱਲ ਕਰੀਏ, ਆਪਣੇ ਪੁਰਾਣੇ ਵੀ ਪ੍ਰੋਗਰਾਮ ਕੱਢ ਕੇ ਵੇਖ ਲਓ, ਅਸੀਂ ਕੰਸਿਸਟੈਂਟਲੀ ਪਿਛਲੇ 2 ਸਾਲਾਂ ਤੋਂ ਜਦੋਂ ਦੀ ਗਵਰਨਮੈਂਟ ਆਈ, ਇਨਫੈਕਟ ਉਸ ਤੋਂ ਪਹਿਲਾਂ ਵੀ ਕਹਿ ਰਹੇ ਕਿ ਜਿਹੜੀ ਵੀ ਰੁਝਾਨ ਚੱਲਦੇ ਪਏ ਨੇ, ਔਰ ਅੱਜ ਵੀ ਜੋ ਰੁਝਾਨ ਚੱਲਦੇ ਪਏ ਨੇ, ਥਿੰਗਸ ਆਰ ਓਨਲੀ ਗੋਇੰਗ ਟੂ ਗੈਟ ਵਰਸ। ਚਾਹੇ ਤੁਸੀਂ ਰੀਅਲ estate ਮਾਰਕੀਟ ਕਰ ਲਓ, ਸਿਰਫ ਸਟਾਕ ਮਾਰਕੀਟ ਜਿਹੜੀ ਹੈਗੀ ਹੈ, ਜਿਹੜੀ ਖਾਸ ਕਰਕੇ ਇਸ ਟਾਈਮ ਟੋਟਲੀ ਗੈਂਬਲਿੰਗ ਮੋਡ 'ਚ ਚੱਲਦੀ ਪਈ ਹੈ, ਜੇ ਲੋਕੀ ਪੈਸੇ ਬਣਾਉਂਦੇ ਪਏ ਨੇ। ਅਦਰ ਦੈਨ ਦੈਟ ਕੋਈ ਵੀ ਇੱਥੇ ਇਸ ਟਾਈਮ ਸਟੇਬਿਲਿਟੀ ਨਜ਼ਰ ਨਹੀਂ ਆਉਂਦੀ ਪਈ। ਚਾਹੇ ਤੁਸੀਂ ਕਿਸੇ ਬਿਜ਼ਨਸ ਦੀ ਕਰ ਲਓ, ਔਰ ਖਾਸ ਕਰਕੇ ਜਿਹੜੀ ਅੱਜ ਕੱਲ੍ਹ AI ਕਰਕੇ ਜੌਬਸ ਦੇ ਵਿੱਚ, IT ਦੇ ਵਿੱਚ ਅਜੇ ਤੱਕ ਪਹਿਲੀ ਜਿੰਨੇ ਵੀ ਰਿਸੈਸ਼ਨਸ ਆਏ ਨੇ, ਜਿੰਨੀਆਂ ਵੀ ਲੇਆਫਸ ਹੋਈਆਂ ਨੇ, ਕਦੇ ਵੀ IT ਵਿੱਚ ਇੰਨੀ ਵੱਡੀ ਪ੍ਰੋਬਲਮ ਨਹੀਂ ਆਈ, ਔਰ ਪਹਿਲੀ ਵਾਰ ਇਸ ਕਰਕੇ ਪ੍ਰੋਬਲਮ ਆਈ ਹੈ। ਸੋ ਮੇਰੇ ਕੋਲ ਅੱਗੇ ਹਰਜੋਤ ਭਾਜੀ ਤੁਸੀਂ ਕਰ ਰਹੇ ਹੋ ਖਬਰ ਕਿ ਜਿਹੜਾ ਟੋਟਲ ਡੈਟ ਹੈ ਅਪਰੋਕਸੀਮੇਟਲੀ ਕਿੰਨਾ 40 ਟ੍ਰਿਲੀਅਨ ਹੋ ਗਿਆ। ਬਿਲਕੁਲ। ਸੋ ਇਹ ਡਾਟਾ ਮਹਾਰਾਜ ਇਹ ਕਿਸੇ ਅਖਬਾਰਾਂ ਦਾ ਨਹੀਂ, ਟ੍ਰੇਜਰੀ ਡਿਪਾਰਟਮੈਂਟ ਨੇ ਖੁਦ ਆਪਣਾ ਡਾਟਾ ਦਿੱਤਾ ਵੀ $40 ਟ੍ਰਿਲੀਅਨ ਦਾ ਕਰਜ਼ਾ ਹੋ ਗਿਆ ਹੈ। 2000 ਚ ਸਿਰਫ 5.8 ਟ੍ਰਿਲੀਅਨ ਦਾ ਸੀ, 600% ਕਰਜ਼ਾ ਇਨਕਰੀਜ਼ ਹੋਇਆ ਹੈ। ਅਮਰੀਕਾ 'ਚ ਜਾਣੀ ਸਾਡੇ ਹਰ ਇੱਕ ਅਮਰੀਕਨ ਸਿਟੀਜ਼ਨ ਦੇ ਉੱਤੇ, ਅਮਰੀਕਨ ਦੇ ਉੱਤੇ $1,16,800 ਦਾ ਕਰਜ਼ਾ ਆ। ਸੋ ਇਹ ਤੁਸੀਂ ਦੇਖ ਲਓ ਵੀ ਜਿਹੜੇ 2000 ਸਨ ਦੇ ਵਿੱਚ ਸਿਰਫ 5.8 ਟ੍ਰਿਲੀਅਨ ਕਰਜ਼ਾ ਸੀ, ਜੋ ਕਿ ਵੱਧ ਕੇ $40 ਟ੍ਰਿਲੀਅਨ ਕਰਜ਼ਾ ਹੋ ਗਿਆ। ਸਿਰਫ ਇੱਕੋ ਇੱਕ ਪ੍ਰੈਜ਼ੀਡੈਂਟ ਬਿਲ ਕਲਿੰਟਨ ਆ ਜਿਨ੍ਹਾਂ ਦੇ ਦੌਰਾਨ ਜਿਹੜਾ ਕਰਜ਼ਾ 7.9% ਵਧਿਆ ਸੀ। ਬਾਕੀ ਸਾਰੇ ਬੁਸ਼ ਨੂੰ ਲੈ ਲਓ, ਸੀਨੀਅਰ ਬੁਸ਼ ਨੂੰ ਲੈ ਲਓ 39%, 32%, ਓਬਾਮੇ ਦੇ ਟਾਈਮ ਦੇ ਉੱਤੇ 54.6%, ਪਹਿਲੀ ਟਰਮ ਚ, ਦੂਜੀ ਟਰਮ ਚ ਉਹਨਾਂ ਦੇ 21.4%, ਟਰੰਪ ਹੋਣਾ ਦੀ ਪਹਿਲੀ ਟਰਮ ਚ 39.1% ਤੇ ਬਾਈਡਨ ਹੋਣਾ ਦੇ 30.5% ਤੇ ਹੋਣ ਵਾਲੀ ਟਰਮ ਚ ਆ ਸਾਲ ਦੇ ਵਿੱਚ 10.6% ਕਰਜ਼ਾ ਜਿਹੜਾ ਵਧਿਆ ਹੈਗਾ। ਸੋ ਅਮਰੀਕਾ ਬਹੁਤ ਵੱਡਾ ਕਰਜ਼ਾਈ ਆ, ਕੱਲਾ ਅਮਰੀਕਾ ਨਹੀਂ, ਆਪਾਂ ਸਾਰੇ ਹੀ ਕਰਜ਼ਾਈ ਬਣੇ ਪਏ ਹੈਗੇ ਆ। ਅੱਛਾ, ਇਹ ਤੇ ਨੈਸ਼ਨਲ ਜੀ ਸੋ ਦੇਖੋ, ਇਹ ਤਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਸਿਰਫ ਨੈਸ਼ਨਲ ਡੈਟ ਦੀ, ਪਰ ਇੰਡੀਵਿਜੂਅਲ ਡੈਟ ਜਿਹੜਾ ਆਪਣਾ ਜੇ ਸਿਰਫ ਕ੍ਰੈਡਿਟ ਕਾਰਡ ਦਾ ਡੈਟ ਕਰ ਲਈਏ, ਉਹ ਵੀ ਕਲੂਮਿੰਗ ਅਰਾਊਂਡ $1.3 ਟ੍ਰਿਲੀਅਨ ਡੈਟ ਜਿਹੜਾ ਅੱਜ ਤੱਕ ਇੰਨਾ ਹੋਇਆ ਨਹੀਂ। ਔਰ ਜੇ ਆਪਾਂ ਕ੍ਰੈਡਿਟ ਕਾਰਡ ਦੇ ਕਰਜ਼ੇ ਦੀ ਗੱਲ ਕਰਦੇ ਹਾਂ, ਸ਼ੁਰੂਆਤ ਹੀ ਉਹਦੀ ਮਿਨੀਮਮ ਦ ਬੈਸਟ ਕੇਸ ਸਿਨੈਰੀਓ ਜੇ ਤੁਹਾਡਾ 850 ਸਕੋਰ ਐਂਡ ਯੂ ਆਰ ਡਾਕਟਰ, ਤਾਂ ਵੀ ਤੁਹਾਡਾ 21% ਤੋਂ ਸ਼ੁਰੂ ਹੁੰਦਾ ਅੱਜ ਦੀ ਡੇਟ ਦੇ ਵਿੱਚ ਵੀ। ਸੋ ਉਹ ਜਿਹੜਾ ਕਰਜ਼ਾ ਹੈ, ਉਹ ਤੇ ਜਿੱਦਾਂ ਦਾ ਆਪਣੇ ਬੈਕ ਹੋਮ ਆੜਤੀਆਂ ਦਾ ਵਿਆਜ ਹੁੰਦਾ ਸੀ ਨਾ, ਰੁਪਈਏ ਨੂੰ 100 ਨੂੰ ਸੈਂਕੜੇ ਪਿੱਛੇ 2 ਰੁਪਈਏ, ਆਲਮੋਸਟ 24% ਬਣ ਜਾਂਦਾ ਸੀ। ਐਗਜ਼ੈਕਟਲੀ ਸੇਮ ਉਹੀ ਹੈ ਜਿਹੜਾ ਕਈ ਵਾਰ ਲਾਉਂਦੇ ਜਨਰੇਸ਼ਨਸ ਲੱਗ ਜਾਂਦੀਆਂ ਹਨ। ਔਰ ਜੇ ਆਪਾਂ ਅਜੇ ਵੀ ਜਿੱਦਾਂ ਹੁਣ ਵੀ ਆਪਾਂ ਗੱਲ ਕਰ ਦਾਂਗੇ, ਜੇ ਅਜੇ ਵੀ ਆਪਾਂ ਮਿਨੀਮਮ ਪੇਮੈਂਟਾਂ ਦੇ ਸਹਾਰੇ ਤੇ ਰਹੀਏ, ਸੋ ਇਟ ਸਟਿਲ ਕੈਨ ਪੇ, ਡਿਪੈਂਡਿੰਗ ਤੁਹਾਡਾ ਕਰਜ਼ਾ ਕਿੰਨਾ ਤੇ ਇੰਟਰਸਟ ਰੇਟ ਕਿੰਨਾ ਹੈ। 10 ਤੋਂ ਲੈ ਕੇ 40 ਸਾਲ ਤੱਕ ਅਜੇ ਵੀ ਲੱਗ ਸਕਦੇ ਨੇ। ਔਰ ਜੋ ਹਾਲਾਤ ਅੱਗੇ ਬਣਦੇ ਪਏ ਨੇ ਇਨ ਕਮਿੰਗ ਈਅਰਸ, ਆੜਾ ਕਰਜ਼ਾ ਓਵਰ ਨੈਸ਼ਨਲ ਡੈਟ ਵੀ ਵਧਣਾ, ਪਰ ਪਰਸਨਲੀ ਵਧਣਾ ਤਾਂ ਕਿਉਂਕਿ ਬਹੁਤ ਵੱਡੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ, ਖਾਸ ਕਰਕੇ ਮੈਡੀਕਲ ਇੰਸ਼ੋਰੈਂਸ ਦੀ, ਆਪਾਂ ਇਹਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਹੈ ਜੋਤ ਭਾਜੀ, ਕਿ ਇੰਸ਼ੋਰੈਂਸ ਜਿਹੜਾ ਇਟਸ ਗੋਇੰਗ ਟੂ ਬੀ ਅ ਬਿਗਰ ਪ੍ਰੋਬਲਮ ਇਨ ਕਮਿੰਗ ਈਅਰਸ। ਜਿੱਦਾਂ ਜਿਹੜਾ ਓਬਾਮਾ ਕੇਅਰ ਨੂੰ ਜਿੱਦਾਂ ਉਹਨਾਂ ਨੇ ਟ੍ਰਿਮ ਡਾਊਨ ਕੀਤਾ ਹੈ, ਸੋ ਜਿਹੜੇ ਵੀ ਲੋਕੀ ਐਮਰਜੈਂਸੀ ਜਾਣਗੇ, ਉਹਦਾ ਆਉਣ ਵਾਲੀ ਚੀਜ਼ਾਂ ਟਾਈਮ ਦੇ ਵਿੱਚ ਹੋਰ ਰੀਪਰਕਸ਼ਨਸ ਹੋਣੀਆਂ ਨੇ। ਸੋ ਮੈਂ ਤਾਂ ਇਹੀ ਕਹਾਂਗਾ ਜਿੱਦਾਂ ਬਹੁਤ ਅਸਰ ਪੈਣਾ ਆਪਣੇ ਨਿਰਮਲ ਭਾਜੀ, ਜਿਹੜੇ ਖਾਸ ਕਰਕੇ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੈਗੀ, ਉਹਨਾਂ ਸਾਰਿਆਂ ਦੀ ਸਬਸਿਡੀ ਕੱਟ ਦਿੱਤੀ ਆ ਇਹਨਾਂ ਨੇ ਹੁਣ ਜਨਵਰੀ 1 ਤੋਂ। ਉਹਨਾਂ ਨੂੰ ਕੋਈ ਸਬਸਿਡੀ ਨਹੀਂ ਮਿਲਣੀ ਹੈਗੀ। ਸੋ ਇੱਕ ਬੰਦੇ ਦੀ ਜੇ ਕਿਸੇ ਦੀ ਪਰਿਵਾਰ ਦੀ 3-3 ਹਜ਼ਾਰ ਇੰਸ਼ੋਰੈਂਸ ਹੋਈ ਤੇ ਕਿੱਥੋਂ ਬੰਦਾ ਉਹ ਪੇ ਕਰੂਗਾ? ਇੰਸ਼ੋਰੈਂਸ ਨਹੀਂ ਲਊਗਾ, ਫਿਰ ਉਹਦਾ ਮਤਲਬ ਇਹੀ ਆ। ਤੇ ਉਹ ਇਵੈਂਚੁਅਲੀ ਬਾਅਦ ਸਿਸਟਮ ਤੇ ਭਾਰ ਪੈਣਾ ਜਦੋਂ ਕਿਤੇ ਐਮਰਜੈਂਸੀ ਪੈਣੀ ਆ ਜੀ। ਸੋ ਜੇ ਬੈਂਕਰਪਸੀਆਂ ਦੀ ਗੱਲ ਕਰਦੇ ਜਾਈਏ ਨਿਰਮਲ ਜੀ, ਤੇ ਕਹਿੰਦੇ ਵੀ 5 ਲੱਖ ਲੋਕਾਂ ਨੇ 2025 ਚ ਬੈਂਕਰਪਸੀ ਫਾਈਲ ਕੀਤੀ ਆ। ਇਹ 50% ਜ਼ਿਆਦੇ ਆ ਸਨ 2022 ਨਾਲੋਂ, ਤੇ 12% ਆਲਰੇਡੀ ਜੰਪ ਹੋ ਗਿਆ 2026 ਚ। ਸੋ ਇਹਦਾ ਮਤਲਬ ਬੈਂਕਰਪਸੀ ਲੋਕ ਬਹੁਤ ਜ਼ਿਆਦਾ ਫਾਈਲ ਕਰ ਰਹੇ ਹਨ। ਉਹ ਵੀ ਭਾਜੀ ਬੈਂਕਰਪਸੀ ਵੀ ਉਹੀ ਕਰ ਸਕਦਾ ਜਿਹੜਾ ਕੁਆਲੀਫਾਈ ਕਰਦਾ, ਕਿਉਂਕਿ ਜਦੋਂ ਬੁਸ਼ ਜੂਨੀਅਰ ਆਇਆ, ਜਾਰਜ W ਬੁਸ਼, ਉਹਨੇ ਬੈਂਕਰਪਸੀ ਨੂੰ ਇੰਨਾ ਕੁ ਮੁਸ਼ਕਲ ਕਰ ਦਿੱਤਾ ਸੀ। ਔਰ ਡਿਪੈਂਡਿੰਗ ਔਨ ਤੁਸੀਂ ਕਿਹੜੀ ਬੈਂਕਰਪਸੀ ਕਰਦੇ ਹੋ, ਚੈਪਟਰ 7, 11 ਜਾਂ 13, ਪਹਿਲੀ ਗੱਲ ਤਾਂ ਤੁਹਾਡਾ ਕੁਆਲੀਫਿਕੇਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ, ਦੈਟਸ ਅ ਬਿਗਰ ਇਸ਼ੂ।
ਕਿਉਂਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਬੈਂਕਰਪਸੀ, ਤੁਹਾਡੀ ਟੋਟਲ ਫਾਈਨੈਂਸ਼ੀਅਲ ਹਾਲਤ ਔਰ ਕਿਹੜੇ ਤੁਸੀਂ ਕਾਉਂਟੀ 'ਚ ਕਿੱਥੇ ਰਹਿੰਦੇ ਹੋ, ਓਵਰਆਲ ਕੀ ਉਹਦਾ ਸਟੇਟਸ ਹੈ। ਪਲੱਸ ਜੇ ਤੁਸੀਂ ਚੈਪਟਰ 7 ਕਰਦੇ ਹੋ ਤੁਹਾਨੂੰ ਸਾਰਾ ਕੁਝ ਲਿਕੁਇਡੇਟ ਕਰਨਾ ਪੈਂਦਾ, ਚਾਹੇ ਪਰਸਨਲ ਹੈ ਚਾਹੇ ਬਿਜ਼ਨਸ ਹੈ। ਤੇ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਜੇ ਦੂਜੀ ਚੈਪਟਰ 13 ਵੀ ਕਰਦੇ ਹੋ ਜਿਹਦੇ 'ਚ ਤੁਹਾਨੂੰ ਸਾਰਾ ਕੁਝ ਫੇਰ ਆਪਣਾ ਪੇਮੈਂਟ ਪਲਾਨ ਕਰਨ ਦਾ, ਡੈਟ ਰੀਸਟਰਕਚਰ ਕਰਨਾ ਪੈਂਦਾ, ਸੋ ਬੈਂਕਰਪਸੀ ਵੀ ਹੋ ਜਾਂਦੀ ਹੈ, ਉਹਦੇ ਬਾਅਦ ਤੁਹਾਨੂੰ ਪੇਮੈਂਟ ਵੀ ਪੇ ਕਰਨੀ ਪੈਂਦੀ ਹੈ। ਵੇਅਰ ਇਨ ਦਿਸ ਸਿਨੈਰੀਓ ਜਿਹੜਾ ਆਪਾਂ ਆਪਸ਼ਨ ਦਿੰਦੇ ਪਏ ਹਾਂ, ਕਿਉਂਕਿ ਅਜੇ ਤੇ ਸਿਰਫ ਪ੍ਰੈਜ਼ੀਡੈਂਟ ਟਰੰਪ ਦੇ 2 ਸਾਲ ਵੀ ਪੂਰੇ ਨਹੀਂ ਹੋਏ ਤੇ ਅਜੇ ਤੇ 2 ਸਾਲ ਤੋਂ ਬਾਅਦ ਹੋਰ ਪਏ ਨੇ। ਤੇ ਉਹ ਜਿਹੜੀ ਜਿੱਦਾਂ ਦੀ ਸਪੈਂਡਿੰਗ ਹੁੰਦੀ ਪਈ ਆ ਅਜੇ, ਜਿਹੜਾ ਅਗਲੇ ਸਾਲ ਤੋਂ ਅਗਲੇ ਆਉਣ ਵਾਲੇ ਸਾਲਾਂ ਤੋਂ ਜਿਹੜਾ ਬਿਗ ਬਿਊਟੀਫੁਲ ਉਹਨੇ ਕਿਕ ਇਨ ਕਰਨਾ ਹੈ, ਉਹਨੇ ਹੋਰ ਜਿਹੜੀਆਂ ਕਟੌਤੀਆਂ ਕਰਨੀਆਂ ਨੇ, ਦਿਸ ਇਜ਼ ਓਨਲੀ ਗੋਇੰਗ ਟੂ ਗੈਟ ਵਰਸ। ਤਾਂ ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਸਾਡੀ ਖਾਸ ਕਰਕੇ ਇਮੀਗ੍ਰੈਂਟ ਦੀ ਔਰ ਖਾਸ ਕਰ ਸਾਡੇ ਭਾਈਚਾਰੇ ਦੀ ਹੁੰਦੀ ਹੈ ਕਿ ਉਦੋਂ ਅਸੀਂ ਐਕਟ ਕਰਨੇ ਜਦੋਂ ਗੱਲ ਬਿਲਕੁਲ ਸਿਰ ਤੇ ਆ ਜਾਂਦੀ ਹੈ ਕਿ ਭਾਜੀ ਹੁਣੇ ਅੱਧੇ ਘੰਟੇ ਜਿਹੜਾ ਸੈਟਲ ਕਰੋ ਸਾਡਾ ਜੀ, ਹੁਣੇ 15 ਮਿੰਟਾਂ ਦੇ ਵਿੱਚ ਕ੍ਰੈਡਿਟ ਰਿਪੇਅਰ ਕਰੋ। ਉਹ ਇਸ਼ੂਜ਼ ਹੁੰਦੇ ਨੇ। ਆਪਾਂ ਥੋੜਾ ਜਿਹਾ ਪਹਿਲਾਂ ਸੁਹਿਰਦ ਹੋ ਕੇ, ਕਿਉਂਕਿ ਇਹ ਕਰਜ਼ਾ ਤੁਹਾਡਾ ਰਾਤੋਂ ਰਾਤ ਚੜ੍ਹਦਾ ਨਹੀਂ ਤੇ ਰਾਤੋਂ ਰਾਤ ਲੱਥਣਾ ਵੀ ਨਹੀਂ, ਇਟ ਟੇਕਸ ਟਾਈਮ। ਬਟ ਸੋ ਜੇ ਤੁਸੀਂ ਆਪਣੀਆਂ ਮਿਨੀਮਮ ਪੇਮੈਂਟ ਅਫੋਰਡ ਕਰ ਸਕਦੇ 2% ਵਿਦਿਨ ਨੈਕਸਟ 2 to 4 years ਤੁਹਾਡਾ ਸਾਰਾ ਕਰਜ਼ਾ, ਜਿੰਨੀ ਤੁਸੀਂ ਪੇਮੈਂਟ ਹੁਣ ਅਫੋਰਡ ਕਰਦੇ ਉਨੀ ਕੀ ਪੇਮੈਂਟ ਤੁਸੀਂ ਆਪਣਾ ਕਰਜ਼ਾ ਲਾ ਸਕਦੇ ਹੋ। ਐਂਡ ਵਾਂਸ ਯੂ ਡਨ ਵਿਦਿਨ 6 months to a year ਤੁਹਾਡਾ ਜਿਹੜਾ ਸਕੋਰ ਅੱਜ ਹੈਗਾ ਉਹਨਾਂ ਜਾਂ ਉਹ ਤੋਂ ਬੈਟਰ ਹੋ ਜਾਂਦਾ। ਸੋ ਇਟ ਇਜ਼ ਨਥਿੰਗ ਟੂ ਵਰੀ ਅਬਾਊਟ, ਬਿਕੋਜ਼ ਆਪਾਂ ਇੱਕ ਵੀ ਪੈਨੀ ਅਪਫਰੰਟ ਚਾਰਜ ਨਹੀਂ ਕਰਦੇ। ਐਂਡ ਜਿੰਨਾ ਵੀ ਤੁਹਾਡਾ ਕਰਜ਼ਾ ਮਾਫ ਹੁੰਦਾ ਜੀ 10 ਕਾਰਡ ਨੇ, ਜਦੋਂ ਜਦੋਂ ਹੋਏਗਾ ਉਦੋਂ ਤੋਂ ਤੁਸੀਂ ਪੇ ਕਰੋਗੇ। ਐਂਡ ਆਫਟਰ ਪੇਇੰਗ ਆਲ ਦਿਸ ਸਟਫ ਸਟਿਲ ਯੂ ਕੈਨ ਸੇਵ, ਅੱਧੇ ਤੋਂ ਬਾਅਦ ਤੁਸੀਂ ਪੈਸੇ ਬਚਾ ਸਕਦੇ ਹੋ। ਜੀ ਨੰਬਰ ਸ਼ੇਅਰ ਕਰ ਲਿਓ ਜੀ। ਜੀ ਨੰਬਰ ਹੈ ਸਾਡਾ 888 9914 888-888-9914 ਤੇ ਵੈਬਸਾਈਟ ਹੈ oora.org, OORAA.org। ਅੱਛਾ, ਇੱਕ ਕੁਐਸਚਨ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦਾ ਹੋਣਾ, ਅਮਰੀਕਾ $40 ਟ੍ਰਿਲੀਅਨ ਕਰਜ਼ਾ ਲੈਂਦਾ ਕਿੱਥੋਂ ਆ ਤੇ ਦੇਣਾ ਕਿਹਨੂੰ ਆ? ਇਹ ਤੇ ਆਪਾਂ ਜਿਹੜਾ ਪ੍ਰੋਗਰਾਮ ਕਰਦੇ ਹੁੰਦੇ ਆ ਨਾ, ਲੈਟਸ ਆਈ ਥਿੰਕ ਡਿਟੇਲ 'ਚ ਗੱਲ ਕਰਨ ਵਾਲੀ ਹੈ। ਦਿਸ ਇਜ਼ ਵੈਰੀ ਗੁੱਡ ਕੁਐਸਚਨ। ਹਾਂ, ਇਹਦੇ 'ਚ ਆਪਾਂ ਕਿੱਥੋਂ ਲੈਂਦੇ ਨੇ, ਕਿਹੜੀ ਕੰਟਰੀਜ਼ ਦਾ ਕਿੰਨਾ ਬੌਂਡ ਹੈ, ਕਿਹੜਾ ਆਪਣੇ ਕੋਲੋਂ ਬੋਰੋ ਕਰਦੇ ਨੇ, ਕਿਹੜੇ ਬਾਹਰੋਂ ਕੰਟਰੀਜ਼ ਬੋਰੋ ਕਰਦੇ ਨੇ, ਕਿੰਨਾ ਉਹਦਾ ਵਿਆਜ ਹੁੰਦਾ। ਦੈਟਸ ਅ ਵੈਰੀ ਇੰਟਰਸਟਿੰਗ। ਆਈ ਥਿੰਕ ਇਹਦੇ ਉੱਤੇ ਇੱਕ ਡਿਫਰੈਂਟ ਪ੍ਰੋਗਰਾਮ ਕਰਾਂਗੇ ਜਿਹੜਾ ਘੱਟੋ ਘੱਟ ਅੱਧਾ ਪੌਣਾ ਘੰਟਾ ਲੱਗ ਜਾਣਾ ਉਹਦੇ ਉੱਤੇ ਆਪਾਂ ਨੂੰ। ਸੋ ਵਿਲ ਡਿਸਕਸ ਦੈਟ ਇਨ ਅ ਡਿਫਰੈਂਟ ਸ਼ੋ। ਠੀਕ ਹੈ, ਜਿਹੜਾ ਮਾਰਕੀਟ ਪਲਸ ਪ੍ਰੋਗਰਾਮ ਕਰਦੇ ਆ ਉਹਦੇ ਵਿੱਚ ਆਪਾਂ ਵੀਕਲੀ ਜਿਹੜਾ ਪ੍ਰੋਗਰਾਮ ਹੁੰਦਾ ਹੈ USD ਇਕਨੋਮਿਕ ਰਿਪੋਰਟ ਕਾਈਂਡ ਆਫ, ਉਹਦੇ ਵਿੱਚ ਜਿਹੜਾ ਉਹ ਤੁਸੀਂ ਸੁਣਿਓ ਤੇ ਆਉਂਦੇ ਦਿਨਾਂ ਦੇ ਵਿੱਚ ਆਪਾਂ ਉਸ ਉੱਤੇ ਜ਼ਰੂਰ ਡੈਫੀਨੇਟਲੀ ਗੱਲਬਾਤ ਕਰਾਂਗੇ। ਧੰਨਵਾਦ ਨਿਰਮਲ ਮਾਨ ਜੀ ਅੱਜ ਦੇ ਗੱਲਬਾਤ ਦੇ ਲਈ, ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।